ਜ਼ਿਮੀਂਦਾਰ ਦਿਲ ਰੱਖਦਾ ਏ ਸੀਨੇ ਵਿੱਚ ਸ਼ੇਰ ਦਾ, ਇਹਨੂੰ ਤੇ ਗਰੀਬ ਨੂੰ ਕੀ ਪਤਾ ਹੇਰ ਫੇਰ ਦਾ। ਹਾੜ ਤੇ ਸਿਆਲ ਰਹਿੰਦਾ ਇੱਕੋ ਜਿਹਾ ਕੰਮ ਏ, ਵਾਰੇ ਬੰਦੀ ਵਾਲਾ ਇਹਨੂੰ ਮਾਰ ਦਿੰਦਾ ਗਮ ਏ। ਪੈਲੀਆਂ ਨੂੰ ਗੋੜ ਗੋੜ ਸੁੱਕ ਜਾਂਦਾ ਚੰਮ ਏ, ਹਾਰਦਾ ਨਹੀਂ ਫੇਰ ਦੇਖੋ ਹੌਸਲਾ ਦਲੇਰ ਦਾ। ਜ਼ਿਮੀਂਦਾਰ ਦਿਲ ਰੱਖਦਾ ਏ ਸੀਨੇ ਵਿੱਚ ਸ਼ੇਰ ਦਾ। ਅੱਜ ਤੁਹਾਨੂੰ ਜਿਸ ਪਿੰਡ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਉਹਦਾ ਨਾਮ ਹੈ ਚੱਕ ਨੰਬਰ 23 ਗਾਫ ਬੇ ਅੰਬਾਲੀਆਂ ਬੋੜ ਦੁਲਚੀ। ਇਸ ਪਿੰਡ ਦੇ ਵਿੱਚ ਕੀ ਐਸਾ ਖਾਸ, ਜ਼ਿਲ੍ਹਾ ਫੈਸਲਾਬਾਦ ਤੇ ਤਹਿਸੀਲ ਜੜ੍ਹਾਂਵਾਲਾ ਦਾ ਇਹ ਪਿੰਡ ਕਿੱਥੇ ਵਸ ਰਿਹਾ ਹੈ, ਇਸ ਪਿੰਡ ਨੂੰ ਕਿੰਨੇ ਲੱਗਦੇ ਨੇ ਰਾਹ, ਇਸ ਪਿੰਡ ਦੀਆਂ ਗੁੱਠਾਂ ਦੇ ਕਿਹੜੇ ਕਿਹੜੇ ਨੇ ਪਿੰਡ ਆਬਾਦ, ਇਸ ਪਿੰਡ ਦੇ ਲੋਕਾਂ ਦਾ ਕੀ ਹੈ ਰੋਜ਼ਗਾਰ। ਸੰਤਾਲੀ ਦੀ ਵੰਡ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਸੀ ਸਿੱਖਾਂ ਦਾ ਤੇ ਮਕਾਮੀ ਲੋਕਾਂ ਦਾ ਆਪਸ ਸਾਂਝ ਤੇ ਪਿਆਰ। ਉਸ ਤੋਂ ਬਾਅਦ ਹਿੰਦੁਸਤਾਨ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਉੱਠ ਕੇ ਆ ਕੇ ਲੋਕਾਂ ਨੇ ਇਸ ਪਿੰਡ ਨੂੰ ਕਰ ਦਿੱਤਾ ਆਬਾਦ। ਇਸ ਪਿੰਡ ਦੇ ਵਿੱਚ ਹੁਣ ਕਿਹੜੀ ਕਿਹੜੀ ਵਸ ਰਹੀ ਹੈ ਬਰਾਦਰੀ, ਪਿੰਡ ਦੇ ਵਿੱਚ ਕਿਹਦੀ ਹੈ ਪ੍ਰਧਾਨਗੀ, ਤੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਆਮ ਲੋਕਾਂ ਦਾ ਕੀ ਹੈ ਜ਼ਰੀਆ ਮਾਸ਼। ਪੁਰਾਣੇ ਵੇਲੇ ਦੇ ਵਿੱਚ ਇਸ ਪਿੰਡ ਦੇ ਵਿੱਚ ਸੀ ਦੋ ਵੱਡੇ ਛੱਪੜ, ਇਹਨੂੰ ਲੱਗਦੇ ਸੀ ਦੋ ਮੇਨ ਮੋਗੇ। ਦਰਿਆਏ ਚਨਾਬ ਦੇ ਵਿੱਚੋਂ ਨਿਕਲਣ ਵਾਲੀ ਵੱਡੀ ਨਹਿਰ ਗੁਗੇਰਾ ਬ੍ਰਾਂਚ ਨੇ ਵੀ ਇਸ ਪਿੰਡ ਨੂੰ ਕੀਤਾ ਸੈਰਾਬ। ਇਸ ਪਿੰਡ ਦੀ ਵਾਈ ਬੀਜੀ ਹੈ ਬੜੀ ਖਾਸ। ਗੁਗੇਰਾ ਬ੍ਰਾਂਚ ਦੇ ਇਸ ਪਿੰਡ ਦਾ ਵਾਈ ਬੀਜੀ ਦੇ ਵਿੱਚ ਕੀ ਮੁਕਾਮ, ਕਿਹੜੀ ਏ ਸਭ ਤੋਂ ਵੱਡੀ ਫਸਲ, ਇਸ ਜ਼ਮੀਨ ਦਾ ਰਕਬਾ ਕਿੰਨਾ ਹੈ ਜ਼ੇਰੇ ਕਾਸ਼ਤ, ਇਸ ਜ਼ਮੀਨ ਨੂੰ ਕਿਵੇਂ ਲਾਇਆ ਜਾਂਦਾ ਹੈ ਪਾਣੀ, ਇਸ ਪਿੰਡ ਦੇ ਵਿੱਚ ਕਿੰਨੇ ਖੂਹ ਤੇ ਕਿੰਨੇ ਸੀ ਛੱਪੜ, ਹੁਣ ਇਸ ਪਿੰਡ ਦੀ ਕੀ ਹੈ ਹਾਲਤ। ਸਾਡਾ ਇਹ ਪਿੰਡ ਜਿਹੜਾ 23 ਚੱਕ ਇਹ ਜੜ੍ਹਾਂਵਾਲਾ ਸਤਿਆਣਾ ਰੋਡ ਤੇ ਵਾਕਿਆ ਹੈ। ਇਹਦੇ ਨਜ਼ਦੀਕ ਤੋਂ ਲਾਹੌਰ ਖਾਨੇਵਾਲ ਰੇਲਵੇ ਸੈਕਸ਼ਨ ਜਿਹੜਾ ਗੁਜ਼ਰਦਾ ਔਰ ਸਾਨੂੰ ਕਰੀਬ ਇੱਥੇ ਪਤਲਾ ਸਟੇਸ਼ਨ ਲੱਗਦਾ ਸੀ। ਇਸ ਤੋਂ ਪਹਿਲੇ ਸਾਡੇ ਅਹਬਾਬ ਜਿਹੜੇ ਆਉਣ ਜਾਣ ਵਾਲੇ ਜਿਤਨੇ ਵੀ ਸੀ ਉਹ ਰੇਲਵੇ ਲਾਈਨ ਨੂੰ ਇਸਤੇਮਾਲ ਕਰਦੇ ਸੀ, ਉਹਨਾਂ ਦਾ ਆਉਣ ਜਾਣ ਦਾ ਜ਼ਰੀਆ ਟ੍ਰੇਨ ਸੀ। ਔਰ ਇਹ ਜਿਹੜਾ ਪਿੰਡ ਗੋਰੇ ਨੇ ਬੜੇ ਤਰਤੀਬ ਦੇ ਨਾਲ ਇਹਨੂੰ ਆਬਾਦ ਕਰਨ ਦੀ ਕੋਸ਼ਿਸ਼ ਕੀਤਾ ਸੀ। ਇਹਦੇ ਜਿਹੜੇ ਬਾਜ਼ਾਰ ਨੇ ਟੋਟਲ 50 ਫੁੱਟ ਬਾਜ਼ਾਰ ਸੀ ਔਰ ਇਹ ਬਾਜ਼ਾਰਾਂ ਦੇ ਵਿੱਚ ਬੜਾ ਸਫਾਈ ਸੁਥਰਾਈ ਦਾ ਇੰਤਜ਼ਾਮ ਸੀ। ਹਰ ਬਾਜ਼ਾਰ ਦੇ ਵਿੱਚ ਤਕਰੀਬਨ ਖੂਹ ਹੁੰਦਾ ਸੀ ਔਰ ਬਹੁਤ ਸਾਰੇ ਘਰਾਂ ਦੇ ਵਿੱਚ ਖੂਹੀਆਂ ਹੁੰਦੀਆਂ ਸੀਗੀਆਂ ਜਿੱਥੋਂ ਲੋਕ ਉੱਥੋਂ ਪਾਣੀ ਵਗੈਰਾ ਪੀਂਦੇ ਸੀ। ਔਰ ਜੜ੍ਹਾਂਵਾਲਾ ਸਤਿਆਣਾ ਰੋਡ ਜਿਹੜਾ ਸਭ ਤੋਂ ਪਹਿਲੇ ਕਰੀਸੈਂਟ ਜੂਠ ਮਿੱਲ ਵਾਲਿਆਂ ਨੇ ਇਹਨੂੰ ਆਬਾਦ ਕੀਤਾ ਸੀ। ਇਹ ਰੋਡ ਚਲਾਇਆ ਸੀ ਤਾਂ ਕਿ ਸਾਡੀ ਜਿਹੜੇ ਉਹਨਾਂ ਦੇ ਗੰਨਿਆਂ ਦੀਆਂ ਟਰਾਲੀਆਂ ਵਗੈਰਾ ਇੱਥੋਂ ਦੀ ਗੁਜ਼ਰਦੀਆਂ ਸੀ। ਸਾਡੇ ਲੋਕ ਆਉਣ ਜਾਣ ਵਾਸਤੇ, ਸ਼ਹਿਰ ਆਉਣ ਜਾਣ ਵਾਸਤੇ ਜਾਂ ਦੂਸਰੇ ਇਲਾਕਿਆਂ 'ਚ ਆਉਣ ਜਾਣ ਵਾਸਤੇ ਰੇਲਵੇ ਜਿਹੜਾ ਆਪਣਾ ਰਸਤਾ ਇਖਤਿਆਰ ਕਰਦੇ ਸੀ, ਟ੍ਰੇਨ ਦਾ ਸਫ਼ਰ ਕਰਦੇ ਸੀ। ਔਰ ਤੁਸਾਂ ਦੀ ਮਾਲੂਮਾਤ ਵਾਸਤੇ ਮੈਂ ਗੱਲ ਕਰ ਰਿਹਾ ਕਿ ਜੜ੍ਹਾਂਵਾਲੇ ਦੀ ਨਿਸਬਤ ਬਚਿਆਣਾ ਜਿਹੜਾ ਉਹ ਜ਼ਿਆਦਾ ਮੰਡੀ ਸੀ। ਹਾਂਜੀ, ਉਹ ਸਾਡੇ ਲੋਕ ਜਿਹੜੇ ਉੱਥੋਂ ਜ਼ਿਆਦਾਤਰ ਜਾ ਕੇ ਸੌਦਾ ਲੈ ਕੇ ਆਉਂਦੇ ਸੀਗੇ। ਬਹੁਤ ਮਸ਼ਹੂਰ ਮੰਡੀ ਸੀ ਜੜ੍ਹਿਆਂ ਔਰ ਲੋਕ ਗੱਡਿਆਂ ਤੇ ਰੇਹੜਿਆਂ ਤੇ ਜਾਂਦੇ ਸੀ ਜਾਂ ਰੇਲਵੇ ਦਾ ਸਫ਼ਰ। ਔਰ ਬਹੁਤ ਸਾਰੇ ਬਜ਼ੁਰਗ ਉਹ ਦੱਸਦੇ ਹੁੰਦੇ ਸੀ ਕਿ ਅਸੀਂ ਪੈਦਲ ਜਾਂਦੇ ਸੀ। ਇੱਥੋਂ ਮਲਕਾਂ ਦੇ ਘਰ ਸੀਗੇ, ਉਹ ਇੱਥੋਂ ਦੇ ਰਹਿਣ ਵਾਲੇ ਸੀਗੇ ਬੇਸਿਕਲ। ਹਾਂਜੀ, ਉਸ ਤੋਂ ਜਿੱਥੇ ਅਸੀਂ ਬੈਠੇ ਹਾਂ ਇੱਥੋਂ ਥੋੜ੍ਹੇ ਅੱਗੇ ਕਰਕੇ ਢਾਰੀਆਂ ਵਾ, ਜਿਹਨਾਂ ਨੂੰ ਅਸੀਂ ਮਾਰਾਂ ਦੀਆਂ ਢਾਰੀਆਂ ਕਹਿੰਦੇ ਹਾਂ ਜਾਂ ਅਸੀਂ ਆਪਣੀ ਜ਼ਬਾਨ ਦੇ ਵਿੱਚ ਉਹਨਾਂ ਨੂੰ ਜੰਗਲੀ ਕਹਿ ਦਿੰਦੇ ਹਾਂ ਜੀ। ਉਹ ਲੋਕ ਇੱਥੇ ਬਾਸ ਸੀ। 1974 ਦੇ ਵਿੱਚ ਇੱਥੇ ਬੜੀਆਂ ਬਾਰਿਸ਼ਾਂ ਹੋਈਆਂ, 10 ਦਿਨ ਤਕਰੀਬਨ ਲਗਾਤਾਰ ਮੁਸਲਸਲ ਬਾਰਿਸ਼ਾਂ ਹੋਈਆਂ। ਬਾਰਿਸ਼ਾਂ ਦੀ ਵਜ੍ਹਾ ਨਾਲ ਸਾਡੇ ਲੋਕ ਫਿਰ ਇੱਕ 13 ਮਰਬੇ ਟਿੱਬੇ ਹੁੰਦੇ ਸੀ ਉੱਥੇ ਚਲੇ ਗਏ। ਉਸ ਤੋਂ ਨਾਲ ਸਾਡੇ ਪਿੰਡ ਦੇ ਨਜ਼ਦੀਕ ਦੀ ਸੇਮ ਗੁਜ਼ਰਦੀ ਹੈ, ਦੋਸਤ ਸਾਥੀ ਉੱਥੇ ਸੇਮ ਤੇ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਆਪਣਾ ਵਰਸਾ ਗੁਜ਼ਾਰਿਆ
ਔਰ ਉੱਥੋਂ ਕੋਈ ਫੌਤਗੀਆਂ ਵੀ ਹੋਈਆਂ। ਉਸ ਦੌਰਾਨ ਜਿਸ ਟਾਈਮ 1974 'ਚ ਬਾਰਿਸ਼ਾਂ ਹੋ ਰਹੀਆਂ ਸੀਗੀਆਂ, ਪਿੰਡ ਦੇ ਵਿੱਚ ਸੈਲਾਬ ਦੀ ਸੂਰਤ ਹਾਲ ਸੀ। ਜਿਸ ਟਾਈਮ ਫੌਤ ਗਈਆਂ, ਫਿਰ ਉਹਨਾਂ ਨੇ ਉਹ ਆਪਣੇ ਜਿਹੜੇ ਆ ਫੌਤ ਹੋਣ ਵਾਲੇ ਉਹਨਾਂ ਨੂੰ ਉੱਥੇ ਸੇਮ ਤੇ, ਔਰ 4 ਮਈਤਾਂ ਜਿਹੜੀਆਂ ਸਾਡੇ 4 ਜਿਹੜੇ ਪਿੰਡ ਦੇ ਰਹਿਣ ਵਾਲੇ ਉਹ ਟੈਂਡਰ ਦੇ ਵਿੱਚ ਜਾ ਕੇ ਦਫਨ ਹੋਏ ਨੇ। ਉਹ ਟੈਂਡਰ ਇੱਕ ਜ਼ਮੀਨ ਦਾ ਗੈਰ ਆਬਾਦ ਇਲਾਕਾ ਹੈ ਜਿਹੜਾ ਕਿ ਸਾਡੇ ਪਿੰਡ ਦੀ ਨਿਸਬਤ ਹੀ ਉਹ ਆ ਰਿਹਾ। ਹਾਂਜੀ, ਤੇ ਇਹ ਜਿਹੜਾ ਪਿੰਡ 23 ਚੱਕ ਹੈ, ਅਸਲ ਇਹਦਾ ਚੱਕ ਨੰਬਰ 23 ਗਾਬੇ ਬੋੜ ਦੁਲਚੀ, ਔਰ ਇਹ ਅੰਬਾਲੇ ਦੇ ਹਵਾਲੇ ਨਾਲ ਮਤਲਬ ਕਿ 21 ਗਾਬੇ 22 23 ਇਹ ਅੰਬਾਲੇ ਦੇ ਹਵਾਲੇ ਨਾਲ ਸੀ। ਸਾਡੇ ਜਿਹੜੇ ਵੱਡੇ ਸਨ ਬਜ਼ੁਰਗ ਸਨ ਉਹ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਏ ਸਨ। ਅੱਜ ਇੱਥੇ ਅਰਾਈ ਹਸਾਰੀਆ ਬਰਾਦਰੀ ਔਰ ਜੱਟ ਬਰਾਦਰੀ ਦੀ ਅਕਸਰੀਅਤ ਹੈ। ਉਸ ਤੋਂ ਇਲਾਵਾ ਅਵਾਨ, ਰਾਜਪੂਤ, ਗੁੱਜਰ ਔਰ ਦਿਗਰ ਜਿਹੜੇ ਤਕਰੀਬਨ ਸਾਰੀਆਂ ਕੌਮਾਂ ਇੱਥੇ ਅਲਹਮਦੁਲਿਲਾ ਆਬਾਦ ਨੇ, ਅੱਛੇ ਤਰੀਕੇ ਦੇ ਨਾਲ ਆਬਾਦ ਨੇ। ਇੱਕ ਪੁਰਸਕੂਨ ਪਿੰਡ ਦਾ ਮਾਹੌਲ ਹੈ। ਇਹ ਜਿਹੜੀ ਜਨਾਜ਼ਗਾਹ 'ਚ ਅਸੀਂ ਜੇ ਬੈਠੇ ਹਾਂ, ਇਹ ਸਾਡੇ ਅਹਿਬਾਬ ਸਾਡੇ ਜਿਹੜੇ ਪਹਿਲੇ ਗੁਜ਼ਰ ਗਏ ਨੇ, ਖਾਸ ਕਰਕੇ ਮੈਂ ਉਹਨਾਂ ਦਾ ਨਾਮ ਲੈਣਾ ਮੁਨਾਸਿਬ ਸਮਝਾਂਗਾ। ਹਾਜੀ ਮੁਹੰਮਦ ਹੁਸੈਨ ਅਵਾਨ ਸਾਹਿਬ, ਉਹਨਾਂ ਨੇ ਇਸ ਜਨਾਜ਼ਗਾਹ ਦੇ ਬਾਨੀ ਨੇ। ਔਰ ਉਸ ਤੋਂ ਪਹਿਲੇ ਤਨਜ਼ੀਮ ਬਣੀ ਸੀ ਸਾਡੀ ਇੱਕ ਅੰਜਮਨ ਫਲਾਹ ਬਹਬੂਦ, ਚੌਧਰੀ ਸ਼ਰਾਫਤ ਅਲੀ ਵਾਨ ਸਾਹਿਬ ਰਾਵਲਪਿੰਡੀ ਵਾਲੇ ਉਹਦੇ ਸਦਰ ਸਨ। ਔਰ ਇੱਥੇ ਪਿੰਡ ਦੇ ਵਿੱਚ 10 ਰੁਪਏ ਦੀ ਟਿਕਟ ਦੇ ਉੱਤੇ ਕੁਰਾਨਦਾਜ਼ੀ ਕਰਦੇ ਸੀ। ਈਦ ਦੇ ਮੌਕੇ 'ਤੇ ਕੁਰਾਨਦਾਜ਼ੀ ਕਰਦੇ ਸੀ, ਜਿਹਦੇ ਵਿੱਚ ਲੋਕਾਂ ਨੂੰ ਬਹੁਤ ਸਾਰੇ ਕੀਮਤੀ ਇਨਾਮਾਤ, ਫਰਿੱਜ ਵਗੈਰਾ ਔਰ ਮਤਲਬ ਕਿ ਵਾਸ਼ਿੰਗ ਮਸ਼ੀਨ, ਇਸਤਰੀਆਂ, ਜੂਸਰ ਮਸ਼ੀਨਾਂ, ਡਿਨਰ ਸੈੱਟ, ਵਾਟਰ ਸੈੱਟ, ਇਸ ਤਰ੍ਹਾਂ ਦੇ ਇਨਾਮਾਤ ਦਿੱਤੇ ਜਾਂਦੇ ਸੀ। ਉਹ 10 ਰੁਪਏ ਦੀ ਪਰਚੀ ਦੇ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਚੀਜ਼ਾਂ ਦੇ ਮਾਲਕ ਬਣ ਜਾਂਦੇ ਸੀ। ਉਸ ਤੋਂ ਬਾਅਦ ਗੁਲਸ਼ਨ ਵੈਲਫੇਅਰ ਸੁਸਾਇਟੀ ਹੈ ਅਲਹਮਦੁਲਿਲਾ, ਜਿਹਦੀ ਅਸੀਂ ਬੁਨਿਆਦ ਰੱਖੀ ਹੈ, ਪਿੰਡ ਦੇ ਵਿੱਚ ਇਸ ਟਾਈਮ ਉਹ ਫਲਾਈ ਕੰਮ ਕਰ ਰਹੀ ਹੈ। ਔਰ ਮਜ਼ਹਬੀ ਹਵਾਲੇ ਦੇ ਨਾਲ ਅਲਹਮਦੁਲਿਲਾ ਬਜ਼ਮ ਆਰਜ਼ੂ ਮਦੀਨਾ ਇਸ ਪਿੰਡ ਦੇ ਵਿੱਚ ਜਿਹੜੀ ਹੈ ਉਹ ਅਲਹਮਦੁਲਿਲਾ ਕੰਮ ਕਰ ਰਹੀ ਹੈ। ਜਿੱਥੇ ਅਸੀਂ ਬੈਠੇ ਹਾਂ, ਇਹ ਨਾਲ ਹੀ ਬਾਬਾ ਜੀ ਦਾ ਦਰਬਾਰ ਹੈ। ਇੱਥੇ ਹਰ ਸਾਲ 4 ਜੂਨ ਨੂੰ ਬਹੁਤ ਬੜੀ ਮਹਿਫਲ ਹੁੰਦੀ ਹੈ। 5 ਤਰੀਕ ਨੂੰ ਇੱਥੇ ਬਹੁਤ ਬੜੀ ਕਵਾਲੀ ਹੁੰਦੀ ਹੈ। 6, 5 ਔਰ 6 ਤਰੀਕ ਨੂੰ ਇੱਥੇ ਬਹੁਤ ਬੜਾ ਫੁੱਟਬਾਲ ਦਾ ਆਲਮੀ ਸਤਰ ਦਾ ਇੱਕ ਟੂਰਨਾਮੈਂਟ ਮੁਨੱਕਦ ਕੀਤਾ ਜਾਂਦਾ ਹੈ, ਜਿਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਨਾਮਵਰ ਖਿਲਾੜੀ ਟੀਮਾਂ ਜਿਹੜੀਆਂ ਆ ਕੇ ਸ਼ਿਰਕਤ ਕਰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਨਗਦੀ ਦੀ ਸੂਰਤ, ਟਰਾਫੀਆਂ ਦੀ ਸੂਰਤ 'ਚ ਬਹੁਤ ਬੜੇ ਬੜੇ ਇਨਾਮ ਜਿਹੜੇ ਇੱਥੇ ਦਿੱਤੇ ਜਾਂਦੇ ਨੇ। ਹਾਂਜੀ, ਔਰ ਹਰ ਸਾਲ ਇਹ 12 ਰਬੀਉਲ ਅੱਵਲ ਦੇ ਮੌਕੇ 'ਤੇ ਪੂਰੇ ਪਿੰਡ ਦੀ ਤਰਫੋਂ ਬਜ਼ਮ ਆਰਜ਼ੂ ਮਦੀਨਾ ਦੇ ਜਿਹੜੇ ਤਮਾਮ ਬਾਜ਼ਾਰਾਂ ਨੂੰ ਅਲਹਮਦੁਲਿਲਾ ਉਹ ਸਰਕਾਰ ਦੀ ਆਮਦ ਦੇ ਹਵਾਲੇ ਨਾਲ ਸਜਾਇਆ ਵੀ ਜਾਂਦਾ, ਮਿਲਾਦ ਵੀ ਕਰਾਇਆ ਜਾਂਦਾ ਹੈ। ਉਸ ਤੋਂ ਇਲਾਵਾ ਵੀ ਗਾਏ ਬਗਾਏ ਇਹ ਇੱਥੇ ਜਿਸ ਤੇ ਅਸੀਂ ਬੈਠੇ ਜਿਸ ਜਗ੍ਹਾ 'ਤੇ ਇਹ ਮਰਕਜ਼ੀ ਜਨਾਜ਼ਗਾਹ ਹੈ। ਪੂਰੇ ਪਿੰਡ ਦੇ ਅਲਹਮਦੁਲਿਲਾ ਤਾਵਨ ਦੇ ਨਾਲ ਇਹ ਜਨਾਜ਼ਗਾਹ ਤਮੀਰ ਕੀਤੀ ਗਈ ਹੈ। ਔਰ ਫਿਰ ਇਹ ਸਾਡੀ ਜਿਹੜੀ ਈਦਗਾਹ ਵੀ ਹੈ, ਮਰਕਜ਼ੀ ਤੌਰ 'ਤੇ ਅਸੀਂ ਇੱਥੇ ਆ ਕੇ ਆਪਣੀ ਈਦ ਅਦਾ ਕਰਦੇ ਹਾਂ ਜੀ। ਮੇਰਾ ਨਾਮ ਮੁਹੰਮਦ ਅਬਰਾਰ, ਨੰਬਰਦਾਰ, ਚੱਕ ਨੰਬਰ 23 ਗਾਬੇ। ਮੈਂ ਤਕਰੀਬਨ ਬਚਪਨ ਤੋਂ ਪੈਦਾਇਸ਼ ਇੱਥੇ ਹੀ ਹੈ, 23 ਚੱਕ, ਤੇ ਇੱਥੇ ਹੀ ਰਹਿਸ਼ ਪਜ਼ੀਰ ਹਾਂ। ਇਸ ਪਿੰਡ ਦੇ ਵਿੱਚ ਜੀ 2 ਪੱਤੀਆਂ ਨੇ ਨੰਬਰਦਾਰੀ ਨਿਜ਼ਾਮ ਦੇ ਤਹਿਤ। ਇੱਕ ਪੱਤੀ ਤੇ ਮੈਂ ਨੰਬਰਦਾਰ ਹਾਂ। ਮੇਰੇ ਤੋਂ ਪਹਿਲੇ ਮੇਰੇ ਵਾਲਦ ਸਾਹਿਬ ਸੀ ਅਬਦੁਲ ਜਬਾਰ ਨੰਬਰਦਾਰ। ਉਹਨਾਂ ਤੋਂ ਪਹਿਲੇ ਉਹਨਾਂ ਦੇ ਵਾਲਦ ਸਾਹਿਬ ਯਾਨੀ ਮੇਰੇ ਦਾਦਾ ਜੀ ਹਾਜੀ ਵਲੀ ਮੁਹੰਮਦ ਨੰਬਰਦਾਰ ਸਨ। ਤੇ ਇਹ ਸਾਡੀ ਜੱਟ ਬਰਾਦਰੀ ਹੈ। ਦੂਸਰੀ ਅਵਾਨ ਬਰਾਦਰੀ ਦੇ ਕੋਲ ਹੈ, ਜਿਹੜਾ ਕਿ ਹੁਣ ਮੌਜੂਦਾ ਨੇ ਅਯੂਬ ਨੰਬਰਦਾਰ ਸਾਹਿਬ ਜੋ ਮਲਕ ਬਰਾਦਰੀ 'ਚ, ਤੇ ਉਹਨਾਂ ਤੋਂ ਪਹਿਲੇ ਉਹਨਾਂ ਦੇ ਵਾਲਦ ਸੀ ਅੱਲਾ ਦਿੱਤਾ ਸਾਹਿਬ। ਇਸ ਦੇ ਵਿੱਚ ਤਕਰੀਬਨ ਸਾਰੀਆਂ ਬਰਾਦਰੀਆਂ ਆ ਜਾਂਦੀਆਂ, ਜੱਟ ਬਰਾਦਰੀ, ਅਰਾਈ ਬਰਾਦਰੀ, ਅਵਾਨ ਬਰਾਦਰੀ, ਰਾਣਾ ਬਰਾਦਰੀ, ਤੇ ਬਾਕੀ ਦੀਗਰ ਆਬਾਦੀਆਂ ਵੀ ਤਕਰੀਬਨ ਜਿਹੜੀਆਂ ਨਾ ਹੈ ਵਾ, ਤੇ ਅਕਸਰੀਅਤ ਇਹਨਾਂ ਦੇ ਵਿੱਚ ਜੱਟ ਤੇ ਅਰਾਈ ਬਰਾਦਰੀ ਦੀ ਹੈ ਜੀ। ਬਿਲਕੁਲ, ਅੱਜ ਤੋਂ ਚੰਦ ਸਾਲ ਪਹਿਲੇ ਤੱਕ ਉਹਨਾਂ ਦੀ ਬਾਕਿਆਤ ਮੌਜੂਦ ਸੀ। ਬਹੁਤ ਬੜੀ ਉਹਨਾਂ ਦੀ ਇੱਕ ਜੇਲ੍ਹ ਦੀ ਸੂਰਤ 'ਚ ਇਮਾਰਤ ਮੌਜੂਦ ਸੀ ਇੱਥੇ, ਹਾਂਜੀ, ਜਿਨ੍ਹਾਂ ਨੂੰ ਜੇਲ੍ਹ ਕਹਿੰਦੇ ਸੀ। ਔਰ ਕੈਨੇਡਾ ਤੋਂ ਵੀ ਅਕਸਰ ਉਹ ਸਰਦਾਰ ਅਬਾਬ ਜਿਹੜੇ ਨੇ, ਜਿਹਨਾਂ ਨੂੰ ਅਸੀਂ ਸਿੱਖ ਬਰਾਦਰੀ ਕਹਿ ਦਿੰਦੇ ਨੇ, ਆਉਂਦੇ ਨੇ, ਆ ਕੇ ਵਿਜ਼ਿਟ ਕਰਕੇ ਜਾਂਦੇ ਨੇ। ਔਰ ਇਸ ਟਾਈਮ ਇਹ ਸਰਦਾਰ ਜਪਿੰਦਰ ਜਪਾਲ ਸਿੰਘ ਨੇ, ਇੰਡੀਆ ਦੇ ਰਹਿਣ ਵਾਲੇ ਨੇ। ਉਹਨਾਂ ਦੇ ਵਾਲਦ ਔਰ ਉਹਨਾਂ ਦੇ ਦਾਦਾ ਜੀ ਇੱਥੋਂ ਦੇ ਰਹਿਣ ਵਾਲੇ ਸੀ। ਉਸ ਵਕਤ ਸਰਦਾਰ ਅਰਜਨ ਸਿੰਘ ਨੰਬਰਦਾਰ ਸਨ, ਔਰ ਉਸ ਤੋਂ ਬਾਅਦ ਸਰਦਾਰ ਰਜੀਤ ਸਿੰਘ ਇੱਥੇ ਇਸ ਪਿੰਡ ਦੇ ਨੰਬਰਦਾਰ ਰਹੇ ਨੇ। ਉਸ ਤੋਂ ਬਾਅਦ ਅਰਾਈ ਬਰਾਦਰੀ ਕੋਲ ਇਹਨਾਂ ਦੀ ਨੰਬਰਦਾਰੀ ਆਈ ਹੈ ਮੀਆਂ ਅਬਦੁਲ ਰਹੀਮ ਸਾਹਿਬ, ਔਰ ਅਵਾਨ ਬਰਾਦਰੀ ਕੋਲੇ ਫਿਰ ਹਾਜੀ ਸ਼ਾਹ ਮੁਹੰਮਦ ਸਾਹਿਬ ਅਵਾਨ ਉਹ ਨੰਬਰਦਾਰ ਰਹੇ ਨੇ। ਉਸ ਤੋਂ ਬਾਅਦ ਫਿਰ ਮੇਰੇ ਦਾਦਾ ਜੀ ਲੱਗਦੇ ਸੀ ਹਾਜੀ ਵਲੀ ਮੁਹੰਮਦ ਜੱਟ ਨੰਬਰਦਾਰ, ਤਾਇਆ ਜੀ ਅਬਦੁਲ ਜਬਾਰ, ਔਰ ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ ਨੇ। ਔਰ ਦੂਸਰੀ ਜਿਹੜੀ ਵਾਣਾ ਵਾਲੀ ਪੱਤੀ ਹੈ, 2 ਮੋਗੇ ਨੇ ਸਾਡੇ ਇਸ ਪਿੰਡ ਦੇ। ਤੁਹਾਡੇ ਸਵਾਲ ਦਾ ਜਵਾਬ ਕਿ 2 ਮੋਗੇ ਨੇ ਸਾਡੇ, ਮੋਗਾ ਨੰਬਰ 1 ਔਰ ਮੋਗਾ ਨੰਬਰ 2, ਜਿਹੜਾ ਕਿ ਤਕਰੀਬਨ 54 ਮਰਬੇ ਸਾਡੇ ਇਸ ਪਿੰਡ ਦਾ ਰਕਬਾ ਵਾ, ਜਿਨ੍ਹਾਂ ਦੇ ਵਿੱਚੋਂ ਮੇਰਾ ਖਿਆਲ ਹੈ ਕਿ ਤਕਰੀਬਨ 48 ਜਾਂ 49 ਮਰਬੇ ਜਿਹੜੇ ਆਬਾਦ ਨੇ ਕਾਸ਼ਤਕਾਰੀ ਵਾਸਤੇ। ਤਕਰੀਬਨ 2 ਤੋਂ 2.5 ਮਰਬਿਆਂ ਦੇ ਵਿੱਚ ਸਾਡਾ ਪਿੰਡ ਜਿਹੜਾ ਆਬਾਦ ਹੈ, 23 ਮਰਬੇ ਦੇ ਵਿੱਚ। ਔਰ ਹੁਣ ਇਸ ਤੋਂ ਅੱਗੇ 37 ਮਰਬਾ, ਔਰ ਉਸ ਤੋਂ ਇਲਾਵਾ ਜਿਹੜਾ ਅਸੀਂ ਬੈਠੇ 28 ਮਰਬਾ, ਇਹਨੂੰ ਕਿਹਾ ਜਾਂਦਾ ਕਿ 28 ਮਰਬਾ ਜੀ। ਔਰ 2 ਨੰਬਰਦਾਰੀਆਂ ਸੀ, ਅੱਲਾ ਦਿੱਤਾ ਅਵਾਨ ਸਾਹਿਬ ਨੰਬਰਦਾਰ ਸਨ। ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ ਨੇ ਮੁਹੰਮਦ ਅਯੂਬ ਖਾਨ ਅਵਾਨ ਨੰਬਰਦਾਰ, ਔਰ ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ ਜਿਹੜੇ ਮੋਇਨ ਬਾਬਰ ਅਵਾਨ, ਉਹ ਪਿੰਡ ਦੇ ਸਾਰੇ ਮਾਮਲਾਤ ਜਿਹੜੇ ਨੇ ਡਿਸਕਸ ਕਰਦੇ ਨੇ, ਨੌਜਵਾਨ ਨੇ।
ਔਰ ਉਹ ਅਲਹਮਦੁਲਿਲਾ ਫਲਾਈ ਕੰਮਾਂ ਦੇ ਵਿੱਚ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ, ਲੋਕਾਂ ਦੇ ਹਰ ਤਰ੍ਹਾਂ ਦੇ ਮਾਮਲਾ 'ਚ ਕੰਮ ਆਉਂਦੇ ਨੇ। ਇਹ ਜਿੱਥੇ ਅਸੀਂ ਬੈਠੇ ਹਾਂ ਇਹ ਚੌਥੀ ਕਲਾਸ ਤੱਕ ਸਕੂਲ ਹੁੰਦਾ ਸੀ, ਚੌਥੀ ਕਲਾਸ ਤੱਕ ਸਕੂਲ ਸੀਗਾ। ਪਿੰਡ ਦੀਆਂ ਕਲਾਸਾਂ ਇੱਥੋਂ ਲੱਗਦੇ ਰਹੀਆਂ, ਨਾਲ ਹੀ ਪਤਲਾ ਸਟੇਸ਼ਨ ਹੈ ਔਰ ਸਾਡੇ ਅਕਸਰ ਜਿਹੜੇ ਵੱਡੇ ਨੇ ਉੱਥੇ ਪੜ੍ਹਨ ਵਾਸਤੇ ਜਾਂਦੇ ਰਹੇ ਨੇ। ਸਾਡੇ ਪਿੰਡ ਦੀ ਇਹ ਬਹੁਤ ਸਾਰੀ ਯਾਨੀ ਕਿ ਸਮਝ ਲਓ ਤੁਸੀਂ ਇੱਕ ਸਾਡੀ ਕਮਜ਼ੋਰੀ ਹੈ ਜਾਂ ਸਾਡੇ ਵਾਸਤੇ ਤਾਲੀਮ ਦੀ ਕਮੀ ਹੈ ਕਿ ਸਾਡੇ ਪਿੰਡ ਦੇ ਵਿੱਚ ਸਿਰਫ ਔਰ ਸਿਰਫ 2 ਪ੍ਰਾਇਮਰੀ ਸਕੂਲ ਮੌਜੂਦ ਨੇ, ਜਿਨ੍ਹਾਂ ਨੂੰ ਚੌਥੀ ਕਲਾਸ ਨੂੰ ਇਸ ਤੋਂ ਪਹਿਲੇ ਪ੍ਰਾਇਮਰੀ ਸ਼ੁਮਾਰ ਕੀਤਾ ਜਾਂਦਾ ਸੀ। ਇਹ ਬਹੁਤ ਸਾਰੇ ਬੰਦਿਆਂ ਨੂੰ ਨਹੀਂ ਪਤਾ ਇਸ ਗੱਲ ਦਾ ਕਿ ਚੌਥੀ ਕਲਾਸ ਨੂੰ ਪ੍ਰਾਇਮਰੀ ਸ਼ੁਮਾਰ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਫਿਰ ਤਕਰੀਬਨ 1964 ਦੇ ਵਿੱਚ 5ਵੀਂ ਕਲਾਸ ਨੂੰ ਜਾ ਕੇ ਉਹਨੂੰ ਪ੍ਰਾਇਮਰੀ ਦੇ ਵਿੱਚ ਜਾ ਕੇ ਸ਼ੁਮਾਰ ਕੀਤਾ ਗਿਆ ਜੀ। ਤੇ ਇਹ ਸਾਡੇ ਪਿੰਡ ਦੇ ਮੈਂ ਇਸ ਹਵਾਲੇ ਨਾਲ ਵੀ ਪਲੇਟਫਾਰਮ ਤੋਂ ਵੀ ਕਹਾਂਗਾ ਕਿ ਸਾਡਾ ਜਿਹੜਾ ਪਿੰਡ ਦਾ ਕੋਈ ਵਿੱਚ ਤਾਲੀਮ ਦਾ ਨਿਜ਼ਾਮ ਆ ਜਿਹੜਾ ਉਹਨੂੰ ਕੋਸ਼ਿਸ਼ ਕੀਤੀ ਜਾਵੇ, ਅੱਛਾ ਕੀਤਾ ਜਾਵੇ, ਬਿਹਤਰ ਕੀਤਾ ਜਾਵੇ। ਔਰ ਸਾਡਾ ਖਾਸ ਕਰਕੇ ਬੱਚਿਆਂ ਵਾਲਾ ਜਿਹੜਾ ਸਕੂਲ ਹੈ ਇਹ ਤਕਰੀਬਨ ਪਿੰਡ ਤੋਂ ਗੈਰ ਨਿਸਬਤ ਮਹਫੂਜ਼ ਜਗ੍ਹਾ 'ਤੇ ਆ ਜੀ। ਤੇ ਉਹਦੇ ਵਾਸਤੇ ਵੀ ਸਾਨੂੰ ਕੋਸ਼ਿਸ਼ ਅਸੀਂ ਕਰ ਰਹੇ ਇਨਸ਼ਾ ਅੱਲਾਹ ਤਾਲਾ। ਮੇਰਾ ਆਲਾ ਕੰਮ ਨਾਲ ਵੀ ਰਾਬਤਾ ਵਾ, ਦਰਖਾਸਤਾਂ ਵਗੈਰਾ ਵੀ ਅਪੀਲਾਂ ਵੀ ਅਸੀਂ ਕੀਤੀਆਂ ਇਨਸ਼ਾ ਅੱਲਾਹ। ਔਰ ਉਸ ਤੋਂ ਬਾਅਦ ਇੱਥੇ ਨੰਬਰਦਾਰੀ ਤੋਂ ਬਾਅਦ ਬਾਬਾ ਬੋਲਾ ਹੁੰਦਾ ਸੀ, ਚੌਂਕੀਦਾਰ ਹੁੰਦਾ ਸੀ, ਔਰ ਇੱਕ ਦੀਨ ਮੁਹੰਮਦ ਪੇਂਜਾ ਹੁੰਦਾ ਸੀ, ਉਹ ਚੌਂਕੀਦਾਰ ਹੁੰਦਾ ਸੀ। ਉਹਨਾਂ ਤੋਂ ਬਾਅਦ ਬਾਬਾ ਮੁਹੰਮਦ ਸ਼ਫੀ ਹੈ, ਉਹ ਚੌਂਕੀਦਾਰ ਦਾ ਸਿਸਟਮ ਜਿਹੜਾ ਤਕਰੀਬਨ ਅੰਜਾਮ ਦੇ ਰਿਹਾ ਵਾ। ਤਕਰੀਬਨ 7000 ਦੇ ਨਜ਼ਦੀਕ ਪਿੰਡ ਦੀ ਆਬਾਦੀ ਹੈ ਤੇ ਰਜਿਸਟਰਡ ਵੋਟ ਜਿਹੜੇ ਨੇ ਇਸ ਪਿੰਡ ਦੇ ਤਕਰੀਬਨ 32-3300 ਵੋਟ ਆ ਜੀ। ਤਕਰੀਬਨ ਟੋਟਲ ਆਬਾਦੀ 7000 ਵਾ, 3200 ਸਾਡੀ ਵੋਟ ਹੈਗੀ ਤੇ ਜ਼ਰੀਆ ਮੁਆਸ਼ ਜ਼ਿਆਦਾਤਰ ਲੋਕ ਜ਼ਿਮੀਂਦਾਰਾ ਕਰਦੇ ਨੇ ਤੇ ਮਜ਼ਦੂਰੀ ਕਰਦੇ ਨੇ, ਆਹੀ ਜ਼ਰੀਆ ਮੁਆਸ਼। ਤਕਰੀਬਨ 54 ਕੁ ਮੁਰੱਬੇ ਜਿਹੜਾ ਨਾ ਸਾਡੇ ਪਿੰਡ ਦਾ ਰਕਬਾ ਹੈਗਾ, ਜਿਹਦੇ ਵਿੱਚੋਂ ਕੋਈ 5-6 ਏਕੜ ਜਿਹੜੇ ਆ ਉਹ ਕੋਈ 2 ਮੁਰੱਬੇ ਜਿਹੜੇ ਹੈਗੇ ਆ ਰਿਹਾਇਸ਼ ਦੇ ਆ ਤੇ ਬਾਕੀ ਕੋਈ 1-2 ਮੁਰੱਬੇ ਵੈਸੇ ਹੀ ਪਏ ਹੋਏ ਆ। ਸਾਡੇ ਇੱਥੇ ਜ਼ਿਆਦਾਤਰ ਕਮਾਦ ਹੁੰਦਾ ਵਾ ਜੀ, ਗੰਦਮ ਹੁੰਦੀ ਆ ਤੇ ਬਾਕੀ ਦੀਗਰ ਛੋਟੀਆਂ ਫਿਰ ਸਰਸੋਂ ਵਗੈਰਾ ਹੋ ਗਈ। ਸਭ ਤੋਂ ਪਹਿਲੇ ਅਸੀਂ ਜਿੱਥੇ ਬੈਠੇ ਬਿਲਕੁਲ ਤੁਹਾਡੀ ਬੈਗ ਤੇ ਇੱਥੇ ਲਾਈਵ ਸਟਾਕ ਇੱਕ ਡਿਸਪੈਂਸਰੀ ਹੁੰਦੀ ਸੀ ਜੋ ਕਿ ਖਤਮ ਹੋ ਗਈ ਹੈ, ਲੇਕਿਨ ਅਫਸੋਸ ਕਿ ਗਵਰਨਮੈਂਟ ਦੇ ਕਾਗਜ਼ਾਂ 'ਚ ਅੱਜ ਵੀ ਚੱਲ ਰਹੀ ਹੈ। जबकि इमारत ख़त्म हो गई, लोग ਉਹਦੇ जो मलबा सी ठा के लै गए जी, ठीक हो गया। उस तो बाद मुकामी तौर पर कोई छोटे मोटे डिस्पेंसर टाइप डॉक्टर मौजूद ने ਜਿਹੜੇ फस्ट एड मल के करते हैं। अगर कोई ज़्यादा मरीज़ सीरीयस है फिर उन्होंने फैसलाबाद सानू या जड़ा वाले ऐड करना पैंदा जी। तलीमी वाले नाल थोड़ी जी मैं डिस्कस करांगा कि दीन दे वाले नाल इत्थों सब तो ज़्यादा काम जिस शख्सियत ने किया हज़रत अल्लामा मौलाना मुहम्मद खां फरीदी रहमतुल्लाह तआला। अलहमदुलिल्लाह मेरी खुशकिस्मती कि मेरे वालिद साहब सन, उन्होंने इस पिंड दे विच 1991 ਦੇ ਮਾਰਚ 1991 ਚੋਂ ਅਦਾਰਾ ਬਣਾਇਆ ਫੀਸਬਿਲਿल्लाह। अलहमदुलिल्लाह ਅੱਜ ਵੀ ਉਹਨਾਂ ਦਾ ਅਦਾਰਾ ਜਿਹੜਾ ਚੱਲ ਰਿਹਾ ਮੌਜੂਦ ਹੈ। ਔਰ ਇਸ ਤੋਂ ਇਲਾਵਾ ਸਾਡੇ ਪਿੰਡ ਦੇ अलहमदुलिल्लाह ਵਿੱਚ ਹਰ ਮਸਲਕ ਦੇ ਲੋਕ ਤਕਰੀਬਨ ਮੌਜੂਦ ਨੇ ਔਰ ਅਕਸਰੀਅਤ ਜਿਹੜੀ ਅਹਿਲ ਸੁਨਨਤ ਬਰੇਲਵੀ, ਉਸ ਤੋਂ ਇਲਾਵਾ ਅਹਿਲ ਹਦੀਸ ਨੇ, ਕੋਈ ਚੰਦ ਘਰ ਮਤਲਬ ਕਿ ਦੂਸਰੇ ਹੈਗੇ ਨੇ। ਦੂਸਰੇ ਤੋਂ ਮੁਰਾਦ ਕਿ ਜਿਹਨਾਂ ਨੂੰ ਅਸੀਂ ਅਹਿਲ ਸੁਨਨਤ ਹਨਫੀ ਕਹਿ ਦਿੰਦੇ ਹਾਂ ਜੀ। ਔਰ ਇਸ ਟਾਈਮ ਤਕਰੀਬਨ 6 ਮਸਾਜਿਦ ਸਾਡੀਆਂ, 2 ਜਿਹੜੀਆਂ ਮਰਕਜ਼ੀ ਮਸਾਜਿਦ ਅਹਿਲ ਸੁਨਨਤ ਦੀਆਂ, ਇੱਕ ਅਹਿਲ ਹਦੀਸ ਦੀ ਮਰਕਜ਼ੀ ਮਸਾਜਿਦ ਹੈ, 3 ਮਸਾਜਿਦ ਸਾਡੀਆਂ ਛੋਟੀਆਂ ਨੇ ਤੇ ਉਹਨਾਂ ਦੇ ਵਿੱਚ 5 ਵਕਤ ਦੀ ਨਮਾਜ਼ ਦਾ ਬਿਹਤਰੀਨ ਇੰਤਜ਼ਾਮ ਹੈ, ਨਮਾਜ਼ ਵਗੈਰਾ ਪੜ੍ਹੀ ਜਾਂਦੀ ਹੈ। ਜੁਮਾ ਜਬ ਕਿ ਇਹ ਅਹਿਲ ਹਦੀਸਾਂ ਦਾ ਆਪਣੀ ਮਸਜਿਦ ਹੁੰਦਾ ਹੈ, ਅਹਿਲ ਸੁਨਨਤ ਦਾ 2 ਮਸਾਜਿਦ ਵਿੱਚ ਜਿਹੜਾ ਉਹ ਜੁਮਾਤੁਲ ਮੁਬਾਰਕ ਅਦਾ ਕੀਤਾ ਜਾਂਦਾ ਹੈ। ਔਰ ਦੀਨ ਦੀ ਤਲੀਮ ਦੇ ਹਵਾਲੇ ਨਾਲ ਹੈੱਡ ਮਾਸਟਰ ਜ਼ਹੂਰ ਅਲ ਹਸਨ ਅਵਾਨ ਸਾਹਿਬ, ਉਹ ਸਾਡੇ ਪਿੰਡ ਦਾ ਇੱਕ ਬਹੁਤ ਬੜਾ ਨਾਮ ਸੀ। ਗੌਰਮੈਂਟ ਹਾਈ ਸਕੂਲ 24 ਚੱਕ ਦੇ ਵਿੱਚ ਹੈੱਡ ਮਾਸਟਰ ਹੈ। ਉਸ ਤੋਂ ਇਲਾਵਾ ਗੌਰਮੈਂਟ ਹਾਈ ਸਕੂਲ ਜੜ੍ਹਾਂਵਾਲਾ ਦੇ ਵਿੱਚ ਹੈੱਡ ਮਾਸਟਰ ਹੈ। ਔਰ ਸਾਇੰਸ ਦੇ ਵਾਲੇ ਨਾਲ ਉਹਨਾਂ ਦਾ ਇੱਕ ਪੂਰੇ ਜੜ੍ਹਾਂਵਾਲਾ ਦੇ ਵਿੱਚ ਇੱਕ ਨਾਮ ਸੀ। ਹਾਂਜੀ ਜੀ, ਬਿਲਕੁਲ ਹਾਂਜੀ। ਸਭ ਤੋਂ ਪਹਿਲੇ ਮੈਂ ਜਨਾਜ਼ਗਾਹ ਦੀ ਗੱਲ ਕੀਤੀ, ਇਸ ਤੋਂ ਪਹਿਲੇ ਵੀ ਤਾਂ ਹਾਜੀ ਮੁਹੰਮਦ ਹੁਸੈਨ ਅਵਾਨ ਸਾਹਿਬ, ਉਹਨਾਂ ਨੇ ਕਮੇਟੀ ਬਣਾਈ, ਕਮੇਟੀ ਬਣਾ ਕੇ ਉਹਨਾਂ ਨੇ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ ਸਾਡਾ ਜਿਹੜਾ ਮੁਸ਼ਤਰਕਾ ਤੌਰ 'ਤੇ ਪੂਰੇ ਪਿੰਡ ਦੀ ਫਲਾਈ ਤੰਜ਼ੀਮ ਗੁਲਸ਼ਨ ਵੈਲਫੇਅਰ ਸੁਸਾਇਟੀ, ਉਹਦੇ ਵਿੱਚ ਤਕਰੀਬਨ ਹਰ ਪਿੰਡ ਹਰ ਬਰਾਦਰੀ ਦਾ ਨੌਜਵਾਨ ਉਹਦੇ ਵਿੱਚ ਸ਼ਾਮਲ ਹੈ, ਐਡ ਸਾਡਾ ਉਹ ਗਰੁੱਪ ਬਣਿਆ। ਕੋਈ ਵੀ ਮਸਲਾ ਮਸਾਇਲ ਹੁੰਦਾ ਗਰੁੱਪ 'ਚ ਦੋਸਤ ਸਾਥੀ ਐਡ ਕਰਦੇ ਨੇ, ਸਾਰੇ ਦੋਸਤ ਸਾਥੀ ਉਹਦੇ 'ਚ ਮਸ਼ਵਰਾ ਕਰਦੇ ਨੇ। ਉਹਦੇ ਵਾਸਤੇ ਚੌਧਰੀ ਸ਼ਰਾਫਤ ਅਲੀ ਵਾਨ ਰਾਵਲਪਿੰਡੀ ਤੋਂ ਉਹ ਬਹੁਤ ਜ਼ਿਆਦਾ, ਔਰ ਭਾਈ ਸ਼ਾਦ ਮਹਿਮੂਦ ਅਵਾਨ ਨੇ, ਅੱਜ ਆਪਣਾ ਹਾਜੀ ਨਜ਼ੀਰ ਅਹਿਮਦ ਅਵਾਨ ਉਹਨਾਂ ਦੀ ਫੈਮਿਲੀ ਹੈ, ਹਾਜੀ ਮੁਹੰਮਦ ਹੁਸੈਨ ਅਵਾਨ ਉਹਨਾਂ ਦੇ ਬੇਟੇ ਅਮਾਨਤ ਅਲੀ ਵਾਨ, ਔਰ ਬਹੁਤ ਸਾਰੇ ਅਕਸਰੀਅਤ ਸਾਡੇ ਚਾਚਾ ਜੀ ਮਾਸਟਰ ਬਾਰਕ ਅੱਲਾ ਵਾਨ ਸਾਹਿਬ ਨੇ, ਆਪਣਾ ਬਾਰਕ ਅੱਲਾ ਜੱਟ ਸਾਹਿਬ, ਔਰ ਦੋਸਤ ਸਬਾਬ ਸਾਥੀ ਹੋਰ ਜਿਹੜੇ ਨੇ ਉਹ ਫਲਾਹ ਬਬੂਦ ਵਾਸਤੇ ਕੰਮ ਕਰ ਰਹੇ ਨੇ। ਤਲੀਮੀ ਵਾਲੇ ਦੇ ਨਾਲ ਸਾਡਾ ਅਲਹਮਦੁਲਿਲਾ ਪਿੰਡ ਜਿਹੜਾ ਵਾ, ਅਗਰਚੇ ਸਕੂਲਾਂ ਦੀ ਵਜ੍ਹਾ ਨਾਲ ਅਸੀਂ ਥੋੜ੍ਹੀ ਜਿਹੀ ਮਾਰ ਖਾ ਰਹੇ ਹਾਂ, ਲੇਕਿਨ ਬਹੁਤ ਸਾਰੇ ਟੀਚਰਸ ਵੀ ਅਲਹਮਦੁਲਿਲਾ ਸਾਡੇ ਇਸ ਪਿੰਡ ਦੇ ਵਿੱਚ ਨੇ। ਔਰ ਮੇਰਾ ਖਿਆਲ ਹੈ ਕਿ ਹਰ ਮਹਿਕਮੇ ਦੇ ਵਿੱਚ ਪਾਕਿਸਤਾਨ ਦੇ ਸਭ ਤੋਂ ਇਸ ਟਾਈਮ ਅਸਾਸ ਤਰੀਨ ਅਦਾਰੇ ਦੇ ਵਿੱਚ ਮੇਰੇ ਪਿੰਡ ਦੀ ਸ਼ਖਸੀਅਤ ਜਿਹੜੀ ਡਿਪਟੀ ਡਾਇਰੈਕਟਰ ਦੇ ਅਹੁਦੇ 'ਤੇ ਮੌਜੂਦ ਹਨ ਜੀ। ਔਰ ਉਸ ਤੋਂ ਪਹਿਲੇ ਵੀ ਇੱਕ ਅਵਾਨ ਬਰਾਦਰੀ ਦੇ ਵਿੱਚੋਂ ਉਹ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਆਪਣਾ ਰਿਟਾਇਰ ਹੋ ਗਏ ਨੇ, ਉਸ ਤੋਂ ਬਾਅਦ ਫੌਤ ਹੋ ਗਏ ਨੇ।
ਇਸ ਟਾਈਮ ਜਿਹੜਾ ਪਾਕਿਸਤਾਨ ਦਾ ਸਭ ਤੋਂ ਸਾਸ ਤਰੀਨ ਅਹੁਦਾ ਵਾ ਜਿਹੜਾ ਇੰਟੈਲੀਜੈਂਸ ਦੇ ਹਵਾਲੇ ਦੇ ਨਾਲ, ਉਸ ਉੱਪਰ ਆਰਾਈ ਬਰਾਦਰੀ ਦੇ ਅਲਹਮਦੁਲਿਲਾ ਮੇਰੇ ਦੋਸਤ ਨੇ, ਉਹ ਇਸ ਟਾਈਮ ਡਿਪਟੀ ਡਾਇਰੈਕਟਰ ਨੇ। ਔਰ ਉਸ ਤੋਂ ਬਾਅਦ ਵੀ FIA ਦੇ ਵਿੱਚ ਸਾਡੇ ਪਿੰਡ ਦੇ ਅਹਿਬਾਬ ਰਹੇ ਨੇ, ਚੌਧਰੀ ਮੁਹੰਮਦ ਸਾਦਕ ਜੱਟ ਸਾਹਿਬ ਫੌਤ ਹੋ ਗਏ ਨੇ, ਚੌਧਰੀ ਮੁਹੰਮਦ ਹਨੀਫ ਸਾਹਿਬ, ਚੌਧਰੀ ਸਾਦਕ ਜੱਟ ਸਾਹਿਬ ਉਹਨਾਂ ਦਾ ਬੇਟਾ ਹੈ ਮੁਹੰਮਦ ਕਾਸ਼ਿਫ ਜੱਟ ਸਾਹਿਬ ਇਸ ਟਾਈਮ ਡਿਊਟੀ ਕਰ ਰਹੇ ਨੇ। ਔਰ ਸਾਡੇ ਬਜ਼ੁਰਗ ਹੁੰਦੇ ਸੀ, ਬਜ਼ੁਰਗ ਫਤਿਹ ਮੁਹੰਮਦ ਮਲਿਕ ਸਾਹਿਬ ਇੱਥੋਂ ਕਾਫੀ ਦੇਰ ਪਹਿਲੇ ਚਲੇ ਗਏ ਨੇ, ਉਹਨਾਂ ਦਾ ਬੇਟਾ ਮੁਹੰਮਦ ਯੂਨਸ, ਉਹ ਪਾਕਿਸਤਾਨ ਸਟੇਟ ਬੈਂਕ ਦੇ ਵਿੱਚੋਂ ਅਸਿਸਟੈਂਟ ਮੈਨੇਜਰ ਰਿਟਾਇਰ ਹੋਇਆ। ਔਰ ਉਹਨਾਂ ਦਾ ਛੋਟਾ ਭਾਈ ਮੁਹੰਮਦ ਯੂਸਫ ਪਾਕਿਸਤਾਨ ਐਟਮਿਕ ਐਨਰਜੀ ਦੇ ਵਿੱਚੋਂ ਰਿਟਾਇਰ ਹੋਇਆ। ਸਾਡੇ ਇਸ ਪਿੰਡ ਦੇ ਰਹਿਣ ਵਾਲੇ ਜਿਹੜੇ ਅਸੀਂ ਮਕਾਮੀ ਬਛਿੰਦੇ ਸੀ, ਉਹ ਬਾਬਾ ਜੀ ਸਿਕੰਦਰ ਹਯਾਤ ਮਲਿਕ ਸਾਹਿਬ, ਉਹਨਾਂ ਦੇ ਬੇਟੇ ਸਨ ਮਲਿਕ ਉਮਰਦੀਨ ਸਾਹਿਬ, ਜਿਨ੍ਹਾਂ ਨੇ 1905 ਦੇ ਵਿੱਚ ਇਸ ਪਿੰਡ ਦੇ ਵਿੱਚ ਦੁਕਾਨ ਸ਼ੁਰੂ ਕੀਤੀ ਸੀ। ਔਰ ਉਹ ਬਚਿਆਣੇ ਮੰਡੀ ਤੋਂ ਜਾ ਕੇ ਸੌਦਾ ਲੈ ਕੇ ਆਉਂਦੇ ਸੀਗੇ। ਉਹਨਾਂ ਦੇ ਬਹੁਤ ਸਾਰੇ ਇੱਥੇ ਰਕਬਾ ਮੌਜੂਦ ਸੀ। ਉਹਨਾਂ ਨੇ ਫਿਰ ਮਰਕਜ਼ੀ ਜਾਮਿਆ ਮਸਜਿਦ ਗੁਲਜ਼ਾਰੇ ਮਦੀਨਾ ਵਾਸਤੇ ਜਗ੍ਹਾ ਦਿੱਤੀ। ਉਹਨਾਂ ਦੇ ਬੇਟੇ ਰਸ਼ੀਦ ਸਾਹਿਬ ਜਿਹੜੇ ਨੇ, ਉਹ ਇਸਲਾਮਾਬਾਦ ਐਡਮਿਨਿਸਟ੍ਰੇਟਰ ਰਹੇ ਨੇ, ਉਸ ਤੋਂ ਬਾਅਦ ਰਿਟਾਇਰ ਹੋਏ, ਫੌਤ ਹੋ ਗਏ ਨੇ। ਉਹਨਾਂ ਦੇ ਦੂਸਰੇ ਬੇਟੇ ਜਿਹੜੇ ਨੇ ਫਜ਼ਲ ਸਾਹਿਬ ਜਿਹੜੇ ਨੇ, ਉਹ ਮਹਿਕਮਾ ਤਲਾਤ ਨਸ਼ਰਿਆਤ ਦੇ ਵਿੱਚ ਮਤਲਬ ਕਿ ਪ੍ਰਾਈਵੇਟ ਸੈਕਟਰੀ ਗ੍ਰੇਡ 17 ਦੇ ਵਿੱਚੋਂ ਰਿਟਾਇਰ ਹੋਏ ਨੇ। ਮੁਖਤਾਰ ਅਵਾਨ ਸਾਹਿਬ ਹੁੰਦੇ ਸੀ ਸਾਡੇ, ਉਹ ਐਗਰੀਕਲਚਰ ਬੈਂਕ ਦੇ ਵਿੱਚ ਮੈਨੇਜਰ ਹੁੰਦੇ ਸਨ। ਹਾਂਜੀ। ਔਰ ਇਸ ਤੋਂ ਬਾਅਦ ਹੋਰ ਕਾਫੀ ਸਾਰੇ ਦੋਸਤ ਸਾਥੀ ਨੇ। ਆਸਨ ਜਵੇਦ ਅਵਾਨ ਸਾਹਿਬ, ਉਹ ਪਾਕਿਸਤਾਨ ਡਾਕਖਾਨੇ ਦੇ ਵਿੱਚ ਉਹ ਤਕਰੀਬਨ 22ਵੇਂ ਗ੍ਰੇਡ ਤੋਂ ਜਾ ਕੇ ਰਿਟਾਇਰ ਹੋਏ ਨੇ। ਉਹਨਾਂ ਦੀ ਵਜ੍ਹਾ ਦੇ ਨਾਲ ਸਾਡੇ ਬਹੁਤ ਪਿੰਡ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਪਾਕਿਸਤਾਨ ਪੋਸਟ ਦੇ ਦਫ਼ਤਰ ਦੇ ਵਿੱਚ ਮੁਲਾਜ਼ਮ ਨੇ। ਔਰ ਸਾਡੇ ਇੱਕ ਦੋਸਤ ਸਨ ਅੱਜ ਗੁਲਾਮ ਮੁਰਤਜ਼ਾ ਅਵਾਨ ਸਾਹਿਬ, CPO ਦਫ਼ਤਰ ਫੈਸਲਾਬਾਦ ਹੁੰਦੇ ਸੀ। ਉਹਨਾਂ ਨੇ ਬਹੁਤ ਸਾਰੇ ਦੋਸਤਾਂ ਸਾਥੀਆਂ ਦੀ ਮਦਦ ਕੀਤੀ ਹੈ। ਔਰ ਸਾਡੇ ਪਿੰਡ ਦੇ ਬਹੁਤ ਸਾਰੀ ਮੇਲ ਫੀਮੇਲ ਬੱਚੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਇਸ ਟਾਈਮ ਡਿਊਟੀ ਦੇ ਰਹੇ ਨੇ, ਸੂਈ ਗੈਸ ਦੇ ਵਿੱਚ ਡਿਊਟੀ ਦੇ ਰਹੇ ਨੇ। ਨਾਦਰਾ ਦੇ ਵਿੱਚ ਤਕਰੀਬਨ ਸਾਡੇ ਇੱਕ ਦੋਸਤ ਗਏ ਨੇ ਪਿੰਡ ਤੋਂ, ਇੱਥੋਂ ਉੱਠ ਕੇ ਚਲੇ ਗਏ ਨੇ। ਔਰ ਜੜ੍ਹਾਂ ਵਾਲੇ ਬੈਂਕਾਂ ਦੇ ਵਿੱਚ ਸਾਡੇ ਪਿੰਡ ਦੀਆਂ ਅਲਹਮਦੁਲਿਲਾ ਬੱਚੀਆਂ ਔਰ ਬੱਚੇ ਨੇ ਜਿਹੜੇ ਇਸ ਟਾਈਮ ਉਹ ਉੱਥੇ ਜਾ ਕੇ ਨੌਕਰੀਆਂ ਕਰ ਰਹੇ ਨੇ, ਮੁਲਾਜ਼ਮਤ ਕਰ ਰਹੇ ਨੇ ਜੀ। ਤਕਰੀਬਨ ਨੌਜਵਾਨ ਤਬਕਾ ਜਿਹੜਾ ਸਾਡਾ, ਉਹ ਗੇਮ ਦੀ ਤਰਫ ਬਿਲਕੁਲ ਰਾਗਬ ਹੈ। ਲੇਕਿਨ ਸਾਡੀ ਕਮਜ਼ੋਰੀ ਕਿ ਸਾਡੇ ਪਿੰਡ ਦੇ ਵਿੱਚ ਖੇਡਣ ਵਾਸਤੇ ਕੋਈ ਅੱਛਾ ਗਰਾਊਂਡ ਨਹੀਂ ਹੈ। ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ, ਬੱਚਿਆਂ ਨੇ ਖੁਦ ਕੋਸ਼ਿਸ਼ ਕਰਕੇ ਟਰੈਕਟਰ ਵਗੈਰਾ ਲਗਾ ਕੇ, ਕਿਰਾਇਆ ਵਗੈਰਾ ਲਗਾ ਕੇ ਉਹਨੂੰ ਗਰਾਊਂਡ ਨੂੰ ਹਮਵਾਰ ਕਰਦੇ ਨੇ, ਪੱਧਰਾ ਕਰਦੇ ਨੇ, ਪੱਧਰਾ ਕਰਕੇ ਫਿਰ ਉੱਥੇ ਟੂਰਨਾਮੈਂਟ ਵਗੈਰਾ ਕਰਾਉਂਦੇ ਨੇ। ਪਿਛਲੇ ਸਾਲ ਅਕਤੂਬਰ ਦੇ ਵਿੱਚ ਬਹੁਤ ਵੱਡਾ ਟੂਰਨਾਮੈਂਟ ਹੋਇਆ ਸੀ ਸਾਡਾ ਯਾਦਗਾਰ। ਔਰ ਇਸ ਤੋਂ ਪਹਿਲੇ 2006 ਦੇ ਵਿੱਚ ਇਹ ਪੰਜਾਬ ਦੀ ਸਤ੍ਹਾ 'ਤੇ ਸਾਡਾ ਇੱਥੇ ਬਹੁਤ ਬੜਾ ਯਾਦਗਾਰ ਟੂਰਨਾਮੈਂਟ ਹੋਇਆ ਸੀ, ਜਿਹੜਾ ਕਿ ਰੋਜ਼ਨਾਮਾ ਜਨਾਬ ਵਾਲਿਆਂ ਦੇ ਇਸ਼ਤਰਾਕ ਦੇ ਨਾਲ, ਤਾਵਨ ਦੇ ਨਾਲ ਅਲਹਮਦੁਲਿਲਾ ਟੂਰਨਾਮੈਂਟ ਹੋਇਆ ਸੀ। ਨੌਜਵਾਨ ਤਬਕਾ ਜਿਹੜਾ, ਇਹਨਾਂ ਦੀ ਅਕਸਰੀਅਤ ਜਿਹੜੀ ਫੁੱਟਬਾਲ ਕ੍ਰਿਕਟ ਦੀ ਤਰਫ ਰਾਗਬ ਹੈ। ਔਰ ਇਸ ਤੋਂ ਪਹਿਲੇ ਚੰਦ ਸਾਲ ਪਹਿਲੇ ਸਾਡੇ ਇਸ ਪਿੰਡ ਦੀ ਹਾਕੀ ਦੀ ਜਿਹੜੀ ਟੀਮ ਸੀ, ਇਲਾਕੇ ਦੀ ਨਾਮਵਰ ਟੀਮ ਸੀ। ਲੇਕਿਨ ਗਰਾਊਂਡ ਨਾ ਹੋਣ ਦੀ ਵਜ੍ਹਾ ਨਾਲ ਉਹ ਟੀਮ ਸਾਡੀ ਆਸਤਾ ਖਤਮ ਹੋ ਗਈ। ਬਹੁਤ ਸਾਰੇ ਨੌਜਵਾਨ ਨੇ ਜਿਹੜੇ ਆਪਣੇ ਵਾਲਿदैन ਦੇ ਨਾਲ ਜ਼ਿਮੀਦਾਰਾ ਕਰ ਰਹੇ ਨੇ। ਔਰ ਅਕਸਰੀਅਤ ਜਿਹੜੀ ਬੱਚਿਆਂ ਦੀ ਹੈ, ਉਹ ਐਂਟਰਲੂਪ ਮਿਲ ਦੇ ਵਿੱਚ ਜਾਂ ਇਸ ਤਰ੍ਹਾਂ ਦੀਗਰ ਟੈਕਸਟਾਈਲ ਮਿਲਾਂ ਦੇ ਵਿੱਚ, ਫੈਕਟਰੀਆਂ ਦੇ ਵਿੱਚ ਉਹ ਜਾ ਕੇ ਆਪਣਾ ਰੋਜ਼ਗਾਰ ਕਮਾ ਕੇ ਆਪਣੇ ਵਾਲਿदैन ਦਾ ਆਸਰਾ ਸਹਾਰਾ ਬਣੇ ਹੋਏ ਨੇ ਜੀ। ਅਲਹਮਦੁਲਿਲਾ ਅੱਲਾਹ ਪਾਕ ਦਾ ਸਾਡੇ 'ਤੇ ਬੜਾ ਇਹਸਾਨ ਹੈ, ਬਹੁਤ ਜ਼ਿਆਦਾ ਅੱਲਾਹ ਪਾਕ ਦੀ ਜ਼ਿਆਦਾ ਸਾਡੇ 'ਤੇ ਕਰਮ ਹੈ। ਅਲਹਮਦੁਲਿਲਾ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈਗਾ, ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈਗੀ, ਕੋਈ ਲੜਾਈ ਨਹੀਂ। ਖੁਦਾ ਨਾ ਖਾਸਾ ਕਿਸੇ ਦੀ ਫੌਤਗੀ ਹੋ ਜਾਂਦੀ ਹੈ, ਮਹੱਲੇ ਵਾਲੇ ਸਾਰੇ ਫੌਰਨ ਹੀ ਜਾ ਕੇ ਇੰਤਜ਼ਾਮ ਕਰਦੇ ਨੇ। ਔਰ ਪਿੰਡ ਦੀ ਜਿਹੜੀ ਤਨਜ਼ੀਮ ਬਣੀ ਹੈ ਗੁਲਸ਼ਨ ਵੈਲਫੇਅਰ ਸੁਸਾਇਟੀ, ਉਹਦੇ ਦੋਸਤ ਸਾਥੀ ਵੀ ਪਹੁੰਚ ਜਾਂਦੇ ਨੇ। ਕਿਸੇ ਵੀ ਕਿਸਮ ਦਾ ਸਾਡੇ ਪਿੰਡ ਅਲਹਮਦੁਲਿਲਾ ਇਸ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ, ਕੋਈ ਕਿਸੇ ਦੀ ਮੁਖਾਲਫਤ ਨਹੀਂ। ਪੁਰ ਅਮਨ ਲੋਕ ਨੇ ਅਲਹਮਦੁਲਿਲਾ, ਪਿਆਰ ਮੁਹੱਬਤ ਵਾਲੇ ਲੋਕ ਨੇ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਵੈਂਟ ਹੁੰਦਾ, ਪ੍ਰੋਗਰਾਮ ਹੁੰਦਾ ਹੈ, ਅਲਹਮਦੁਲਿਲਾ ਸਾਰੇ ਸਾਡੇ ਲੋਕ ਉੱਥੇ ਬਿਲਾ ਤਫਰੀਕ, ਬਗੈਰ ਬਰਾਦਰੀ ਅਜ਼ਮ ਤੋਂ, ਬਗੈਰ ਮਸਲਕ ਤੋਂ ਅਲਹਮਦੁਲਿਲਾ ਸਾਡੇ ਲੋਕ ਉੱਥੇ ਇਕੱਠੇ ਹੁੰਦੇ ਨੇ, ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਕੋਈ ਵੀ ਪਿੰਡ ਦਾ ਰਫਾਈ ਕੰਮ ਹੋਵੇ ਔਰ ਪਿੰਡ ਦਾ ਜਿਹੜਾ ਵੀ ਕੋਈ ਇਸਲਾਹੀ ਕੰਮ ਹੋਵੇ, ਦੋਸਤ ਅਹਿਬਾਬ ਸਾਥੀ ਵੱਧ ਚੜ੍ਹ ਕੇ ਉਹਦੇ ਨਾਲ ਇੱਕ ਦੂਸਰੇ ਨਾਲ ਤਾਵਨ ਵੀ ਕਰਦੇ ਨੇ, ਮੁਹੱਬਤ ਵੀ ਕਰਦੇ ਨੇ, ਇੱਕ ਦੂਸਰੇ ਨਾਲ ਸਲਾਹ ਮਸ਼ਵਰੇ ਦੇ ਨਾਲ ਦੋਸਤ ਅਹਿਬਾਬ ਸਾਥੀ ਜਿਹੜਾ ਕੰਮ ਤਰਤੀਬ ਦਿੰਦੇ ਨੇ।